ਆਪਣਾ ਕੀ ਆ? ਮੇਰਾ ਨਾਮ ਰਵਿੰਦਰ ਸਿੰਘ ਹੈ ਜੀ। ਅੱਛਾ, ਮੈਂ ਦਿੱਲੀ ਤੋਂ ਆਇਆ ਜੀ। ਗੁਰੂ ਮਹਾਰਾਜ ਜੀ ਅਪਾਰ ਬਖਸ਼ਿਸ਼ ਹੋਈ ਹੈ, ਕਿਰਪਾ ਹੋਈ ਹੈ ਉਹਨਾਂ ਦੀ ਕਿ ਸਰਨਾ ਸਾਹਿਬ ਤੇ ਵਿੱਕੀ ਸਟੇਟ ਵਾਲੇ, ਬਾਕੀ ਸਾਡੇ ਭਾਈ ਜਸਪ੍ਰੀਤ ਸਿੰਘ ਜੀ, ਸੋਨੂ ਵੀਰ ਜੀ, ਜਿਨ੍ਹਾਂ ਦੀ ਕਿਰਪਾ ਸਦਕਾ ਸਾਨੂੰ ਇੱਥੇ ਲੈ ਕੇ ਆਏ ਨੇ। ਅਸੀਂ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ। ਖੁੱਲੇ ਦਰਸ਼ਨ ਦਿਦਾਰੇ ਹੋਏ, ਬੜਾ ਪਿਆਰ ਸਤਿਕਾਰ ਮਾਨ ਮਿਲਿਆ, ਮਨ ਬਹੁਤ ਖੁਸ਼ ਹੋਇਆ ਹੈ। ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੇ ਆ ਕਿ ਗੁਰੂ ਨਾਨਕ ਦੇਵ ਜੀ ਬਾਣੀ ਚਲਦੀ ਰਹੇ, ਉਹਨਾਂ ਦੇ ਦੱਸੇ ਮਾਰਗ 'ਤੇ ਅਸੀਂ ਚੱਲਦੇ ਰਹੀਏ ਤੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਜੀ। ਦਿੱਲੀ ਤੋਂ ਆਇਆ। ਅੱਛਾ, ਦਿੱਲੀ ਪਹਿਲੀ ਦਾ ਵਾਰੀ? ਹਾਂਜੀ, ਪਹਿਲੀ ਵਾਰੀ ਆਇਆ। ਕੀ ਨਾਮ ਆਪਣਾ? ਮਹਿੰਦਰ ਕੌਰ। ਅੱਛਾ ਜੀ, ਦੱਸੋ ਫਿਰ। ਅਸੀਂ ਬਸ ਦੇਖਣ ਆਇਆ ਕਿ ਪਾਕਿਸਤਾਨ ਦੇ ਆਪਣੇ ਸਾਡੇ ਗੁਰੂ ਕਿਸ ਤਰ੍ਹਾਂ ਹੈਗੇ ਸੀ, ਕਿਸ ਤਰ੍ਹਾਂ ਗੁਰਦੁਆਰਾ ਹੈ। ਦੇਖਿਆ ਜੀ, ਬਹੁਤ ਅੱਛਾ ਲੱਗਿਆ ਸਾਨੂੰ ਇੱਥੇ ਆ ਕੇ, ਤੇ ਬਹੁਤ ਅੱਛਾ ਲੱਗਿਆ। ਤੁਹਾਡੀ ਜਿਹੜੀ ਸੋਚ ਸੀਗੀ ਉਹਦੇ ਤੋਂ ਬਿਹਤਰ ਹੋਇਆ ਜਾਂ ਉਹਦੇ ਤੋਂ ਘੱਟ ਆ? ਉਹ ਤੋਂ ਅੱਛਾ ਹੀ ਹੋਇਆ। ਅੱਛਾ ਹੀ ਆ। ਹਾਂ, ਉਸ ਤੋਂ ਅੱਛਾ ਹੀ ਹੋਇਆ। ਦਿੱਲੀ ਖਾਸ ਸ਼ਹਿਰ ਦੇ ਵਿੱਚੋਂ ਰਹਿਣ ਵਾਲੇ ਹੋ? ਹਾਂਜੀ, ਖਾਸ ਸ਼ਹਿਰ ਵਿੱਚ। ਆਪਣਾ ਕੀ ਨਾਮ ਜੀ? ਹਾਂਜੀ, ਉਪਦੇਸ਼ ਕੌਰ। ਅੱਛਾ ਜੀ, ਤੁਸੀਂ ਵੀ ਦਿੱਲੀ ਤੋਂ? ਹਾਂਜੀ, ਦਿੱਲੀ ਤੋਂ ਹੀ। ਠੀਕ ਆ ਜੀ। ਕਿੱਦਾਂ ਲੱਗਾ ਫਿਰ ਆ ਕੇ? ਬਹੁਤ ਅੱਛਾ ਲੱਗਾ। ਸਾਡੇ ਗੁਰੂਆਂ ਨੇ ਇਸ ਧਰਤੀ ਤੇ ਜਨਮ ਲਿੱਤਾ। ਇਹ ਸਾਡੇ ਉਸ ਧਰਤੀ ਪਵਿੱਤਰ ਹੈਗੀ ਹੈ, ਪਵਿੱਤਰ ਹੈਗੀ ਹੈ। ਪਰ ਇਹ ਜਿਹੜੀ ਵੈਸੇ ਵੰਡ ਪਈ ਉਹ ਤਾਂ ਗਲਤ ਪਈ ਹੈ। ਇੱਕ ਹੀ ਹੈਗੇ ਸਾਰੇ, ਪਰਮਾਤਮਾ ਸਾਹਿਬ, ਪਰਮਾਤਮਾ ਇੱਕ। ਅਸੀਂ ਗੁਰੂਆਂ ਦੇ ਦਰਸ਼ਨ ਕਰਨ ਨੂੰ ਆਏ ਹਾਂ, ਬੜੇ ਖੁਸ਼ ਹੋਏ ਹਾਂ। ਤੁਹਾਡੇ ਨਾਲ ਕੌਣ ਕੌਣ ਆਇਆ? ਸਾਡੇ ਨਾਲ ਕਾਫੀ ਸਾਰੇ ਬੰਦੇ ਆਏ ਨੇ। ਆਪਣੀ ਫੈਮਿਲੀ ਚ? ਆਪਣੀ ਫੈਮਿਲੀ ਦੇ ਮੇਰੇ ਹਸਬੰਡ ਆਏ ਨੇ, ਇਹ ਮੇਰੇ ਕੁੜਮ ਨੇ ਨਾਲ। ਦੇਖ ਲਓ, ਉਧਰ ਵੀ ਕੁੜਮ ਹੀ ਕਹਿੰਦੇ ਆ। ਕੁੜਮ ਹੀ ਕਹਿੰਦੇ ਆ। ਇੱਕੋ ਹੀ ਗੱਲ ਹੈਗੀ ਹੈ। ਬਸ ਬੋਲੀ ਤਾਂ ਸਾਰੀ ਇੱਕੋ ਹੀ ਹੈਗੀ ਬੋਲੀ, ਕਿਉਂਕਿ ਅਸੀਂ ਪਾਕਿਸਤਾਨ ਤੋਂ ਗਏ ਹੋਏ ਹਾਂ। ਅਸੀਂ ਵੀ ਸਾਡੇ ਬਜ਼ੁਰਗ ਜਿਹੜੇ ਪਾਕਿਸਤਾਨ ਤੋਂ ਗਏ ਹੋਏ ਨੇ। ਤੁਹਾਡੇ ਵੱਲ ਵੀ ਸਾਂਢੂਆਂ ਨੂੰ ਸਾਂਢੂ ਹੀ ਕਹਿੰਦੇ ਆ? ਹਾਂਜੀ, ਸਾਂਢੂ ਹੀ ਕਹਿੰਦੇ ਨੇ। ਤੁਹਾਡੇ ਵੱਲ ਵੀ ਕਹਿੰਦੇ ਸੰਡਿਆਂ ਦਾ ਪੇੜ ਹੁੰਦਾ ਹੈ? ਸਾਂਢੂ ਹੀ ਕਹਿੰਦੇ, ਸਾਂਢੂ ਸਾਲੇਹਾਰ ਇਹੀ ਕਹਿੰਦੇ ਨੇ। ਆਪਣਾ ਕੀ ਨਾਮ ਜੀ? ਹਾਂਜੀ, ਮੇਰਾ ਨਾਮ ਗੁਰਦੀਪ ਕੌਰ ਹੈਗਾ ਜੀ। ਮੈਂ ਵੀ ਦਿੱਲੀ ਤੋਂ ਹੀ ਆਈ ਹਾਂ। ਹਾਂਜੀ, ਇਹ ਸਾਡਾ ਆਪਣਾ ਹੀ ਪੰਜਾਬ ਹੈਗਾ ਆ। ਹਾਂਜੀ, ਰੰਗਲਾ ਪੰਜਾਬ ਹੈ ਸਾਡਾ। ਬੜਾ ਸਾਡਾ ਦਿਲ ਖੁਸ਼ ਹੋਇਆ ਕਿ ਸਾਨੂੰ ਇਸ ਉਮਰ ਦੇ ਵਿੱਚ ਆ ਕੇ ਇਸ ਧਰਤੀ ਦੇ ਦਰਸ਼ਨ ਹੋਏ ਆ। ਹਾਂਜੀ, ਬਾਕੀ ਬੜਾ ਖੁਸ਼ ਹੋਇਆ ਮਨ। ਸਾਰੇ ਆਪਸ ਵਿੱਚ ਪ੍ਰੇਮ ਪਿਆਰ ਸਭ ਦੇ ਨਾਲ। ਸਾਡੀ ਉਹੀ ਭਾਸ਼ਾ ਹੈਗੀ ਜਿਹੜੀ ਸਾਡੀ ਆਪਣੀ ਪੰਜਾਬੀ ਭਾਸ਼ਾ। ਉਹੀ ਪੰਜਾਬ ਮਿਲ ਕੇ ਬਹੁਤ ਖੁਸ਼ੀ ਹੋਈ ਕਿ ਬੜਾ ਹਿਰਸ ਭਾਵ ਹੈਗਾ ਇੱਥੇ ਪਾਕਿਸਤਾਨ ਜੀ। ਪੰਜਾਬੀ ਆ, ਜਿਹੜੇ ਪੰਜਾਬੀ ਆ ਨਾ, ਉਹਨਾਂ ਦੇ ਤਾਂ ਖੂਨ 'ਚ ਸ਼ਾਮਲ ਆ ਮਹਿਮਾਨ ਨਵਾਜ਼ੀ ਕਰਨੀ, ਪਿਆਰ ਦੇਣਾ, ਅੱਛੇ ਤਰੀਕੇ ਦੇ ਨਾਲ ਤੁਹਾਡੀ ਆਓ ਭਗਤ ਕਰਨਾ। ਇਹ ਤਾਂ ਫਿਰ ਪੰਜਾਬੀਆਂ ਦਾ ਵਿਰਸਾ ਹੈ। ਬਹੁਤ ਅੱਛਾ, ਬਹੁਤ ਦਿਲ ਖੁਸ਼ ਹੋਇਆ ਹੈ। ਇਹਦਾ ਸੇਵਾ ਕਰਦੇ ਹੋ, ਜੋ ਸੇਵਾ ਕਰ ਰਹੇ ਨੇ। ਹਾਂ, ਅਲਹਮਦੁਲਿਲਾ ਜੀ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸਾਡੇ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀਆਂ ਨੇ ਵਿਰਸੇ ਨੂੰ ਸਾਂਭ ਕੇ ਰੱਖਿਆ ਆ। ਅੱਜ ਵੀ ਹਲ ਪਜਾਲੀ ਤੁਹਾਨੂੰ ਨਾ ਪਿੰਡਾਂ 'ਚ ਮਿਲਦੀ ਆ। ਹਾਂਜੀ। ਮਾਤਾ ਜੀ, ਕੀ ਹਾਲ ਆ? ਬਹੁਤ ਠੀਕ ਠਾਕ ਜੀ। ਅਸੀਂ ਦਿੱਲੀ ਤੋਂ ਆਏ ਹਾਂ ਜੀ। ਅੱਛਾ, ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰੀ ਆਏ ਹਾਂ ਅਸੀਂ ਗੁਰਪੁਰਬ ਮਨਾਉਣ ਵਾਸਤੇ ਬਾਬਾ ਜੀ ਦਾ, ਠੀਕ ਹੈ ਜੀ। ਗੁਰੂ ਨਾਨਕ ਦੇਵ ਜੀ ਦਾ। ਦੱਸੋ ਕਿੱਦਾਂ ਲੱਗਾ ਇੱਥੇ ਆ ਕੇ? ਬਹੁਤ ਹੀ ਅੱਛਾ ਲੱਗਾ। ਸਾਡਾ ਅੱਛਾ ਸਵਾਗਤ ਕੀਤਾ ਗਿਆ। ਬਾਂਗਾ ਬਾਰਡਰ ਤੋਂ ਅੱਗੇ ਅਸੀਂ ਆਏ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸਾਡੇ ਉੱਤੇ। ਸਭ ਨੂੰ ਹਾਰ ਪਹਿਨਾਏ ਗਏ ਔਰ ਸਾਰੇ ਫਰਸ਼ ਦੇ ਉੱਤੇ ਫੁੱਲ ਹੀ ਫੁੱਲ ਉਹਨਾਂ ਨੇ ਸਜਾ ਕੇ ਰੱਖੇ ਸੀ। ਪਾਲਕੀ ਸਾਹਿਬ ਦਾ ਦੇ ਅੱਗੇ ਸਾਰੇ ਬਈ ਆਉਣ ਵਾਸਤੇ, ਮਤਲਬ ਕਿ। ਔਰ ਗੁਰਦੁਆਰਿਆਂ ਦੇ ਵਿੱਚ ਵੀ ਮਤਲਬ ਬਹੁਤ ਅੱਛਾ ਸਜਾਵਟ ਕੀਤੀ ਹੋਈ ਹੈ। ਸਾਰੇ ਗੁਰਦੁਆਰਿਆਂ ਨੂੰ ਅੱਛੀ ਤਰ੍ਹਾਂ ਸਜਾਇਆ ਗਿਆ ਹੈ। ਜਿੱਥੇ ਵੀ ਅਸੀਂ ਜਾ ਰਹੇ ਹਾਂ ਦੇਖ ਰਹੇ ਹਾਂ ਪੇਂਟ ਦਾ ਕੰਮ ਚੱਲ ਰਿਹਾ ਹੈ। ਹੋਰ ਸਾਰੇ ਗੁਰਦੁਆਰੇ ਅੱਛੀ ਤਰ੍ਹਾਂ ਸੇ ਮਤਲਬ ਕਿ। ਹਾਂਜੀ, ਅੱਛਾ ਲੱਗਾ ਤੁਹਾਨੂੰ? ਬਹੁਤ ਅੱਛਾ ਲੱਗਾ ਜੀ। ਬਹੁਤ ਹੀ ਸਾਰੇ ਕੋਆਪਰੇਟ ਕਰ ਰਹੇ ਨੇ ਸਾਡੇ ਨਾਲ। ਬਹੁਤ ਅੱਛਾ ਲੱਗਾ ਜੀ। ਬੇਟਾ ਇੱਧਰ ਆਓ। ਭੈਣ ਜੀ ਤੁਸੀਂ ਆ ਜਾਓ, ਤੁਸੀਂ ਆ ਜਾਓ। ਇਹ ਤਾਂ ਖੁਦ ਰਿਪੋਰਟਰ ਹੈਗੇ ਨੇ। ਅੱਛਾ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ, ਬਹੁਤ ਸਤਿ ਸ਼੍ਰੀ ਅਕਾਲ ਔਰ ਬਹੁਤ ਮੁਬਾਰਕਾਂ। ਬਾਬਾ ਨਾਨਕ ਜਿੰਨਾ ਸਾਡਾ ਉਨਾ ਤੁਹਾਡਾ। ਸਾਰਿਆਂ ਨੂੰ ਬਹੁਤ ਮੁਬਾਰਕਾਂ। ਔਰ ਗੁਰੂ ਦਾ ਉਪਦੇਸ਼ ਜੋ ਨੇ ਉਹ ਸਾਰੇ ਉਸ ਤੇ ਚੱਲਣ। ਅਸੀਂ ਇਹੀ ਕਹਿੰਦੇ ਹਾਂ, ਜੋ ਵੀ ਏਕਤਾ ਦਾ ਔਰ ਸ਼ਾਂਤੀ ਦਾ ਸੰਦੇਸ਼ ਜੋ ਸੁਨੇਹਾ ਦਿੱਤਾ ਬਾਬਾ ਨਾਨਕ ਨੇ, ਉਹ ਅਸੀਂ ਸਾਰੇ ਮੰਨੀਏ। ਭਾਰਤ ਪਾਕ ਵਿੱਚ ਜਿਹੜੀ ਵੀ ਕੁੜੱਤਨ ਆਈ ਹੈ, ਜੋ ਵੀ ਜਿਸ ਤਰ੍ਹਾਂ ਦਾ ਮਨਮੁਟਾਵ ਵੀ ਆਇਆ, ਉਹ ਸਾਰਾ ਦੂਰ ਹੋਵੇ। ਆਪਣਾ ਨਾਮ ਕੀ ਹੈ ਜੀ? ਹਰਪ੍ਰੀਤ ਕੌਰ। ਕਿਹੜੀ ਜਗ੍ਹਾ ਤੋਂ ਆਏ ਹੋ? ਦਿੱਲੀ ਤੋਂ ਜੀ। ਤੇ ਕਿਹੜੇ ਨਿਊਜ਼ ਚੈਨਲ ਦੇ ਨਾਲ ਤੁਸੀਂ? ਮੈਂ ਪਹਿਲਾਂ ਜ਼ੀ ਪੰਜਾਬੀ ਦੇ ਨਾਲ ਸੀ, ਹੁਣ ਮੈਂ ਸਾਰਥੀ ਚੈਨਲ ਨਾਲ ਹਾਂ। ਕਿਹੜੇ ਚੈਨਲ ਨਾਲ ਜੀ? ਸਾਰਥੀ ਹੈ ਪੰਜਾਬੀ ਦਾ ਚੈਨਲ ਹੈ ਜੀ? ਨਹੀਂ, ਇਹ ਹਿੰਦੀ ਹੈ। ਹਿੰਦੀ ਦਾ, ਅੱਛਾ ਠੀਕ ਹੈ। ਦੱਸੋ ਤੁਹਾਡੀ ਕੀ ਮਤਲਬ, ਤੁਸੀਂ ਇੱਥੇ ਆ ਕੇ ਮਹਿਸੂਸ ਕੀਤਾ? ਪਹਿਲੀ ਵਾਰੀ ਪਾਕਿਸਤਾਨ ਆਏ ਹੋ। ਦੇਖੋ, ਸਰਹੱਦ ਤੇ ਤਾਂ ਕਈ ਵਾਰ ਗਏ, ਸਿਰਫ ਕੁਝ ਕਦਮਾਂ ਦੀ ਦੂਰੀ ਲੱਗਦੀ ਸੀ। ਮਨ ਕਰਦਾ ਸੀ ਜਦ ਵੀ ਆਉਂਦੇ ਸੀ ਇੱਕ ਗੇਟ ਖੁੱਲ ਜਾਏ, ਬਸ ਅਸੀਂ ਉੱਥੇ ਚਲੇ ਜਾਈਏ। ਹੋਰ ਕੁਝ ਨਹੀਂ। ਸਿੱਖ ਗੁਰਧਾਮਾਂ ਦੇ ਜਿਹਦੇ ਲਈ ਅਸੀਂ ਅਰਦਾਸ ਕਰਦੇ ਸੀ। ਹਰ ਇੱਕ ਸਿੱਖ ਰੋਜ਼ ਅਰਦਾਸ ਕਰਦਾ ਹੈ
ਡੇਲੀ ਅਰਦਾਸ ਕਰਦਾ ਹੈ, ਉਹ ਅਰਦਾਸ ਜਿਹੜੀ ਸੁਣੀ ਗਈ ਹੈ ਨਾ, ਉਹ ਬੜੀ ਖੁਸ਼ੀ ਹੈ। ਤੇ ਉਸ ਜਦ ਅਸੀਂ ਕ੍ਰਾਸ ਕੀਤਾ ਨਾ ਤਾਂ ਐਵੇਂ ਲੱਗਿਆ ਪਰਾਇਆ ਤੇ ਲੱਗਿਆ ਹੀ ਨਹੀਂ, ਸਭ ਆਪਣੇ ਹੀ ਲੱਗੇ, ਸਭ ਆਪਣੇ ਹੀ ਨੇ, ਆਪਣੇ ਭੈਣ ਭਰਾ ਨੇ। ਸਾਡੇ ਦਾਦਾ ਦਾਦੀ ਇੱਥੋਂ ਦੇ ਨੇ, ਰਾਵਲਪਿੰਡੀ ਦੇ ਨੇ, ਸਾਰੇ ਉੱਥੋਂ ਦਾ ਜਨਮ ਹੈ, ਸਾਰੇ ਦੱਸਦੇ ਨੇ, ਮਾਤਾ ਪਿਤਾ ਸਾਰੇ ਸਾਡੇ ਦੱਸੇ ਨੇ। ਇੱਥੇ ਸਾਡੇ ਘਰ ਸੀ, ਇੱਥੇ ਜਾਓਗੇ ਰਾਵਲਪਿੰਡੀ ਰਹਿੰਦੇ ਸੀ, ਇੱਥੇ ਸੀ, ਉਹ ਸਭ ਉਹ ਨਕਸ਼ੇ ਫਿਰ ਉੱਭਰ ਆਉਂਦੇ ਆ ਨਾ ਜ਼ਹਿਨ ਦੇ ਵਿੱਚ। ਹਾਂਜੀ ਹਾਂਜੀ। ਉਹ ਨਕਸ਼ਿਆਂ ਨੇ ਤੇ ਮਾਰ ਲਿਆ ਨਾ ਸਾਰਿਆਂ ਨੂੰ। ਹਵਾ ਤੇ ਉਹੀ ਹੈ, ਪਾਣੀ ਉਹੀ ਹੈ, ਰੱਬ ਨੇ ਕੁਦਰਤ ਉਹੀ ਹੈ, ਜੋ ਧੁੱਪ ਇੱਥੇ ਆਂਦੀ ਉਹੀ ਧੁੱਪ ਉੱਤਰ ਜਿੱਦਾਂ ਜਾਂਦੀ ਤੁਸੀਂ ਹੈ। ਪਾਕਿਸਤਾਨ ਗਾਂ ਆਈ ਗਏ, ਉਹ ਤੁਹਾਨੂੰ ਸਾਰਾ ਕੁਝ ਸਿਮਿਲੈਰਿਟੀ ਨਜ਼ਰ ਆਉਂਦੀ ਸਾਰੇ ਬਹੁਤ ਅੱਛਾ ਨਿੱਘਾ ਸਵਾਗਤ ਹੋਇਆ, ਸਾਰੀ ਸੰਗਤਾਂ ਦਾ ਨਿੱਘਾ ਸਵਾਗਤ ਹੈ, ਬਹੁਤ ਅੱਛਾ ਅਰੇਂਜਮੈਂਟ ਕੀਤਾ ਹੈ। ਜਿਹੜੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਸ਼ਲਾਘਾਯੋਗ ਕਦਮ ਹੈ, ਉਹਨਾਂ ਦਾ ਵੀ ਬਹੁਤ ਚੰਗਾ ਕਦਮ ਹੈ ਮੈਂ ਕਹਾਂਗੀ। ਬਾਕੀ ਇਸ ਤਰ੍ਹਾਂ ਹੀ ਹੋਰ ਜਿਹੜੀ ਹੈ, ਦੇਖੋ ਇਹ ਇੱਕ ਮੂਮੈਂਟ ਹੁੰਦੇ ਨੇ ਹਿਸਟੋਰੀਕਲ ਸਾਡੇ ਲਈ ਵੀ, ਤੇ ਬਹੁਤ ਵਧੀਆ ਰਹਿਣ, ਮਿੱਠੀਆਂ ਯਾਦਾਂ ਲੈ ਕੇ ਸਾਰੀ ਜਾਣ, ਇਹ ਹੋਣਾ ਚਾਹੀਦਾ ਹੈ ਬਸ। ਹਾਂ ਗੁੜੀਆ, क्या नाम? मेरा नाम है जसमेहर कौर बेदी। मैं ये कहना चाहती हूँ कि ये गुरुद्वारा इतना अच्छा क्योंकि ये नगर कीर्तन के लिए एक तरह से सजा है, और आगे गुरपूरब भी आ रहा है तो इसलिए सजा है। यहाँ इतने अच्छे अच्छे लोग आते हैं और दर्शन करते हैं, तो मैं भी आई हूँ अपने माता पिता के साथ, और यहाँ इतने सारे इतने भीड़ लगी होती है, इतनी भीड़ लगी होती है, और जब गुरपूरब होगा तब सोचो कितनी भीड़ लगी होगी। और आप कहाँ से आए हैं? ਦੇਖੋ ਜੀ ਮਾਂ ਜਿਹੜੀ ਹੈ ਨਾ ਉਹਦਾ ਪੂਰਾ ਜਿਹੜਾ ਅਸਰ ਹੈਗਾ ਹੈ ਬੱਚੀ ਦੇ। ਛੋਟੀ ਰਿਪੋਰਟਰ ਹੈ ਸਾਡੀ। बेटा आप कहाँ से आए हो? मैं दिल्ली से आई हूँ, आप कौन सी क्लास में पढ़ते हो? 3rd 4 में। आप अपने स्कूल का नाम बताएंगे? न्यू एरा पब्लिक स्कूल। दोबारा फिर से ऊंची आवाज में बताओ। न्यू एरा पब्लिक स्कूल। जी थैंक यू। अच्छा, अपनी क्लास फेलोज को क्या बताओगी जाके? मैं ये बताऊंगी कि मैं बहुत अच्छे देश पे गई थी, पाकिस्तान, और वहाँ मैंने बहुत अच्छे अच्छे लोग देखे और बहुत अच्छे अच्छे प्लान्स देखे, दर्शन भी करे। वेरी गुड वेरी गुड। ਥੈਂਕ ਯੂ। ਤੁਹਾਡਾ ਕਿਹੜਾ ਚੈਨਲ ਹੈ? ਸਾਡਾ ਜੀ ਆ ਇੱਕ ਪਿੰਡ ਪੰਜਾਬ ਦਾ ਪੰਜਾਬੀ ਚੈਨਲ, वेब चैनल। ਵੈਬ ਚੈਨਲ। ਕੀ ਨਾਂ ਜੀ ਆਪਣਾ? ਮੇਰਾ ਨਾਮ ਗੁਰਮੀਤ ਸਿੰਘ ਹੈ ਜੀ। ਅੱਛਾ ਜੀ। ਮੈਂ ਜਲੰਧਰ ਤੋਂ ਆਇਆ ਜੀ। ਅੱਛਾ, ਜਲੰਧਰ ਤੋਂ ਆਏ ਹਾਂਜੀ, ਹੋ? ਹਾਂਜੀ। ਜਲੰਧਰ ਕਿਹੜੀ ਜਗ੍ਹਾ ਤੋਂ? ਮੈਂ ਜਲੰਧਰ ਲਾਜਪਤ ਨਗਰ ਹੈ ਜੀ। ਅੱਛਾ। ਹਾਂਜੀ। ਆਦਮਪੁਰ ਆਪਣੇ ਤੋਂ ਕਿੰਨੀ ਕੁ ਦੂਰ ਹੈ? ਆਦਮਪੁਰ ਮੇਰੇ ਤੋਂ ਸਿਰਫ 18 ਕਿਲੋਮੀਟਰ ਹੈ ਜੀ। ਅੱਛਾ, ਠੀਕ। ਤੇ ਜਨਾਬ ਮੈਂ ਤੇ ਇਸ ਧਰਤੀ ਨੂੰ ਡਬਲ ਸਜਦਾ ਕਰਦਾ। ਉਹਦਾ ਕਾਰਨ ਇਹ ਹੈ, ਇੱਕ ਤੇ ਮੇਰੇ ਪੇਰੈਂਟਸ ਇੱਥੋਂ ਦੇ ਸੀਗੇ, ਅੱਛਾ। ਤੇ ਦੂਸਰਾ ਜੀ ਇਹ ਸਾਡੇ ਗੁਰੂਆਂ ਦੀ ਧਰਤੀ ਹੈ। ਪੇਰੈਂਟਸ ਤੁਹਾਡੇ ਕਿਹੜੀ ਜਗ੍ਹਾ ਤੋਂ ਗਏ? ਪੇਰੈਂਟਸ ਮੇਰੇ ਜੀ ਚੱਕ 80 ਤਹਿਸੀਲ ਟੋਬਾ ਟੇਕ ਸਿੰਘ, ਡਿਸਟ੍ਰਿਕਟ ਲਾਇਲਪੁਰ। ਯਾਰ 80 ਤਾਂ ਬਿਲਕੁਲ ਸਾਡੇ ਨਾਲ ਦਾ ਪਿੰਡ ਆ। ਮੈਨੂੰ ਦਿਖਾ ਦਿਓ ਜਨਾਬ ਫਿਰ ਮੈਂ ਉੱਥੇ ਜਾ ਕੇ ਮੱਥਾ ਟੇਕ ਲਵਾਂ। 80 ਮੂੰਗੀ ਬੰਗਲੇ ਰੋਡ ਤੇ ਆ ਜੀ। ਹਾਂ, ਉਹ 80 ਸਾਡੇ ਬਿਲਕੁਲ ਨਾਲ ਚੌਥਾ ਪਿੰਡ। ਜਨਾਬ ਮੇਰੇ ਦਾਦਕਿਆਂ ਦਾ ਪਿੰਡ ਆ, ਮੇਰਾ ਅਸਲੀ ਪਿੰਡ ਉਹ ਹੈ ਜੀ। ਅੱਛਾ, ਹਾਂ, ਮੈਂ ਉਸ ਖੂਨ ਦੀ ਪੈਦਾਇਸ਼ ਹਾਂ ਜੀ। ਕੀ ਬਾਤ ਹੈ, ਕੀ ਬਾਤ ਹੈ। ਤੇ ਮੈਨੂੰ ਕਿਤੇ ਦਿਖਾ ਦਿਓ। ਤੁਹਾਨੂੰ ਜੀ ਅਸੀਂ ਆਪਣੇ ਚੈਨਲ ਦੇ ਰਾਹੀਂ ਦਿਖਾ ਸਕਦੇ ਹਾਂ ਇਨਸ਼ਾਅੱਲਾ, ਉਸ ਪਿੰਡ ਦੀ ਕਿਤੇ ਵੀਡੀਓ ਬਣਾ ਕੇ। ਤੁਹਾਡੀ ਸਰਕਾਰ ਦਾ ਬਹੁਤ ਧੰਨਵਾਦੀ ਹੋਊਂਗਾ। ਵੈਸੇ ਹੀ ਬੜਾ ਮਜ਼ਾ ਆਇਆ ਇੱਥੇ ਆ ਕੇ, ਮੈਂ ਬੜਾ ਇੰਜੋਏ ਕੀਤਾ। ਇੰਜੋਏ ਇਸ ਢੰਗ ਨਾਲ ਕੀਤਾ ਕਿ ਜਿੰਨਾ ਇਸਤਕਬਾਲ ਤੁਸੀਂ ਜਿਸ ਤਰ੍ਹਾਂ ਕਰਦੇ ਹੋ ਮੈਂ ਸੋਚ ਵੀ ਨਹੀਂ ਸਕਦਾ। ਬਹੁਤ ਜ਼ਿਆਦਾ ਪਿਆਰ ਮਿਲਦਾ ਇੱਥੋਂ, ਬਹੁਤ ਜ਼ਿਆਦਾ ਮਾਣ ਸਤਿਕਾਰ ਦਿੰਦੇ ਹੋ। ਔਰ ਮੈਂ ਸਭ ਤੋਂ ਵੱਡੀ ਗੱਲ ਹੈ ਵੀ ਗੁਰੂ ਨਾਨਕ ਸਾਹਿਬ ਨੂੰ ਅਸੀਂ ਓਨਾ ਹੀ ਮੰਨਦੇ ਜਿੰਨਾ ਅਸੀਂ ਮੰਨਦੇ ਉਸ ਤੋਂ ਜ਼ਿਆਦਾ ਤੁਸੀਂ ਮੰਨਦੇ ਹੋ ਜੀ। ਗੁਰੂ ਨਾਨਕ ਸਾਹਿਬ ਦੇਵ ਜੀ ਤਾਂ ਸਾਰਿਆਂ ਦੇ ਸਾਂਝੇ ਆ ਜੀ। ਬਿਲਕੁਲ ਸਾਂਝੇ ਆ ਜੀ, ਪਰ ਇੱਥੇ ਆ ਕੇ ਅਹਿਸਾਸ ਹੋ ਜਾਂਦਾ ਕਿ ਵਾਕਈ ਸਾਂਝੇ ਆ। ਹਾਂ, ਔਰ ਉਹੀ ਸਾਡੀ ਸੇਮ ਬੋਲੀ ਹੈ, ਸੇਮ ਸਾਡਾ ਖਾਣਾ ਪੀਣਾ, ਸੇਮ ਰਿਸ਼ਤੇ ਨੇ ਉਹੀ। ਦੇਖੋ ਜੀ, ਤੁਸੀਂ ਵੀ ਦੁਆਬੇ ਦੇ, ਮੈਂ ਵੀ ਦੁਆਬੇ ਦਾ, ਮੇਰਾ ਜ਼ਿਲ੍ਹਾ ਹੁਸ਼ਿਆਰਪੁਰ ਆ। ਓ ਵੈਰੀ ਗੁੱਡ ਵੈਰੀ ਗੁੱਡ। ਫਿਰ ਮੈਨੂੰ ਜੱਫੀ ਪਾਓ ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਆਪਣੇ ਇਲਾਕੇ ਦੇ ਬੰਦੇ ਨੂੰ ਦੇਖੀਦਾ। ਸਾਨੂੰ ਵੀ ਸੇਵਾ ਦਾ ਮੌਕਾ ਦਿਓ। ਸਾਡਾ ਵੀ ਦਿਲ ਕਰਦਾ ਵੀ ਜਿੱਦਾਂ ਤੁਸੀਂ ਸਾਨੂੰ ਇੱਥੇ ਇਸਤਕਬਾਲ ਕਰਦੇ ਹੋ, ਅਸੀਂ ਇਸ ਤੋਂ ਵੱਧ ਚੜ੍ਹ ਕੇ ਤੁਹਾਡਾ ਮਾਣ ਸਤਿਕਾਰ ਕਰੀਏ। ਸਾਨੂੰ ਤੁਸੀਂ ਆਓ ਤੇ ਦਰਸ਼ਨ ਦਿਓ, ਮੌਕਾ ਦਿਓ ਸਾਨੂੰ। ਬਹੁਤ ਸ਼ੁਕਰੀਆ ਜੀ, ਤੁਹਾਡੀ ਮਿਹਰਬਾਨੀ, ਤੁਸੀਂ ਇੰਨੇ ਅੱਛੇ ਵਿਚਾਰ ਸਾਂਝੇ ਕੀਤੇ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਧੰਨਵਾਦ, ਜਿਨ੍ਹਾਂ ਨੇ ਸਾਰੀ ਸੰਗਤ ਨੂੰ ਦਰਸ਼ਨ ਕਰਾ ਦੇਣੇ ਆ ਬਾਬਾ ਜੀ ਦੇ ਵੀ, ਤੇ ਇਸੇ ਬਹਾਨੇ ਮੈਂ ਵੀ ਦਰਸ਼ਨ ਕਰ ਲਾਂਗਾ ਜੀ ਉਹਨਾਂ ਦੇ। ਕੀ ਨਾਮ ਆਪਣਾ? ਬਲਬੀਰ ਕੌਰ, ਦਿੱਲੀ ਤੋਂ ਹੀ? ਦਿੱਲੀ ਤੋਂ ਜੀ। ਦੱਸੋ ਕਿਦਾਂ ਲੱਗਾ ਆ ਕੇ? ਬਹੁਤ ਅੱਛਾ ਲੱਗਿਆ। ਸਾਡੇ ਬਜ਼ੁਰਗਾਂ ਦੀ ਧਰਤੀ ਨਮਸਕਾਰ ਕਰਕੇ, ਸਾਡੇ ਮਹਾਰਾਜ ਜੀ ਜਨਮ ਸਥਾਨ ਨੂੰ ਅਸੀਂ ਮਤਲਬ ਸਜਦਾ ਕਰਕੇ ਸਾਨੂੰ ਬਹੁਤ ਅੱਛਾ ਲੱਗਿਆ ਹੈਗਾ, ਔਰ ਦਿਲ ਅਸੀਂ ਦੱਸ ਨਹੀਂ ਸਕਦੇ ਸਾਨੂੰ ਕਿੰਨੀ ਖੁਸ਼ੀ ਹੋਈ ਹੈਗੀ ਹੈ। ਔਰ ਇੱਥੇ ਮਤਲਬ CM ਪ੍ਰਾਈਮ ਮਿਨਿਸਟਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਨੇ ਹਾਂ, ਜਿਨ੍ਹਾਂ ਨੇ ਇੰਨੀ ਸਾਨੂੰ ਇਜਾਜ਼ਤ ਦਿੱਤੀ ਹੈ ਗੁਰੂਆਂ ਦੀ ਧਰਤੀ ਦੇ ਆਉਣ 'ਤੇ। ਔਰ ਸਭ ਤੋਂ ਵੱਡਾ ਧੰਨਵਾਦ ਹੈਗਾ ਸਿੱਧੂ ਸਾਹਿਬ ਦਾ, ਜਿਨ੍ਹਾਂ ਦੇ ਆਉਣ ਸਾਹਿਬ ਦੇਖੋ ਜੀ, ਉਹਨਾਂ ਦੇ ਯਾਰ ਸੀਗੇ, ਫਿਰ ਉਹਨਾਂ ਨੇ ਯਾਰੀ ਦਾ ਹੱਕ ਵੀ ਅਦਾ ਕਰ ਦਿੱਤਾ। ਬਿਲਕੁਲ ਹੱਕ ਅਦਾ ਕੀਤਾ ਉਹਨਾਂ ਨੇ, ਬਹੁਤ ਅੱਛਾ ਹੱਕ ਅਦਾ ਕੀਤਾ। ਅਸੀਂ ਅੰਦਰੋਂ ਤਹਿ ਦਿਲੋਂ ਉਹਨਾਂ ਦਾ ਸ਼ੁਕਰਗੁਜ਼ਾਰ ਹੈਗੇ ਹਾਂ।
ਅਸੀਂ ਆਪਣੇ ਮਤਲਬ ਆਪਣੇ ਇੰਨੇ ਵਡਭਾਗ ਸਮਝਿਆ ਕਿ ਅਸੀਂ ਇਸ ਧਰਤੀ ਦੇ ਉੱਤੇ ਆਏ ਹਾਂ। ਆਪਣਾ ਕੀ ਨਾਂ ਜੀ? ਮੇਰਾ ਨਾਮ ਚਰਨਜੀਤ ਕੌਰ। ਅੱਛਾ ਜੀ, ਦਿੱਲੀ ਤੋਂ ਹੀ? ਹਾਂਜੀ, ਦਿੱਲੀ ਤੋਂ। ਕਿ ਨਾ ਕੋਈ ਹੋਰ ਤਾਂ ਨਹੀਂ ਘਰ ਰੱਖਿਆ ਜਿਹੜਾ ਤੁਸੀਂ ਹੱਸ ਪਏ ਵੀ ਮੈਂ ਨਾ ਹੋਰ ਦਾ? ਨਹੀਂ, ਮੇਰਾ ਨਾਮ ਚਰਨਜੀਤ ਕੌਰ ਹੈ। ਮੈਂ ਇੱਥੇ ਆਈ ਹਾਂ ਆਪਣੇ ਬਾਬਾ ਜੀ ਨੂੰ ਮਿਲਣ ਵਾਸਤੇ। ਉਹਨਾਂ ਵਾਸਤੇ ਮੈਂ ਥੋੜੀ ਜਿਹੀ 2 ਲਾਈਨਾਂ ਬੋਲਾਂਗੀ। ਨਾਲ ਬੋਲਣਾ। ਮੇਰੇ ਸਤ ਗੁਰਾ मैं तुझ बिन अवर ना कोई, हम मूरख मुगद शरणागति, कर कृपा मिले हर सोई। मेरे साथ गुरा मैं तुझ बिन अवर ना कोई। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸੀਐਮ ਜੀ ਦਾ ਬਹੁਤ ਬਹੁਤ ਧਿਆਨ, ਤੁਹਾਡੇ ਇਮਰਾਨ ਜੀ ਦਾ, ਕਿਉਂਕਿ ਮੈਂ ਇਮਰਾਨ ਜੀ ਦੇ ਕ੍ਰਿਕਟ ਬਹੁਤ ਦੇਖਦੀ ਸੀ ਪਹਿਲਾਂ, ਤੇ ਇਮਰਾਨ ਜੀ ਦਾ ਬਹੁਤ ਬਹੁਤ ਧੰਨਵਾਦ ਹੈਗਾ ਜੇ ਉਹਨਾਂ ਨੇ ਸਾਡੇ ਵਾਸਤੇ ਇੰਨਾ ਅੱਛਾ ਇੰਤਜ਼ਾਮ ਕੀਤਾ ਹੈਗਾ। ਥੈਂਕ ਯੂ ਇਮਰਾਨ ਜੀ, ਤੁਹਾਨੂੰ ਬਹੁਤ ਬਹੁਤ ਧੰਨਵਾਦ। ਦਿਖਾਣਾ ਦਿਖਾਇਓ, ਨਹੀਂ ਦਿਖਾਣਾ ਨਾ।